ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਸੱਜਣੋ ਤੇ ਮਿੱਤਰੋ, ਕੱਲ੍ਹ ਅਸੀਂ ਸੂਬਿਆਂ ਦੀ ਵੰਡ ਦੇ ਹਵਾਲੇ ਨਾਲ ਗੱਲਬਾਤ ਕੀਤੀ ਸੀ। ਇਸ ਸਿਲਸਿਲੇ 'ਚ ਮੈਂ ਮੀਆਂ ਅਮਨ ਮਹਿਮੂਦ, ਜਿਹੜਾ ਦੁਨੀਆ ਗਰੁੱਪ ਦਾ ਮਾਲਕ ਵੀ ਹੈ, ਅਤੇ ਉਹਦੇ ਨਾਲ ਉਹਨੇ ਅਜਿਹਾ ਕਾਰੋਬਾਰ ਵੀ ਸ਼ੁਰੂ ਕੀਤੇ ਨੇ ਜਿਨ੍ਹਾਂ ਵਿੱਚ ਹਰ ਨਵੇਂ ਦਿਨ ਦੇ ਨਾਲ ਬਰਕਤ ਪੈ ਰਹੀ ਹੈ। ਇਹ ਬਰਕਤ ਤੇ ਵਾਧਾ ਕਿਹੜੇ ਪਾਸਿਓਂ ਨਾਜ਼ਲ ਹੋ ਰਿਹਾ ਹੈ, ਇਹ ਬਾਸ ਕਦੇ ਫੇਰ ਕਰਾਂਗੇ। ਫਿਲਹਾਲ ਉਹਦੀ ਇਹ ਤਜਵੀਜ਼ ਜ਼ੇਰੇ ਗੌਰ ਹੈ ਕਿ ਨਵੇਂ ਸੂਬੇ ਬਣਾ ਕੇ ਅਸੀਂ ਲੁਕਾਈ ਦੀਆਂ ਬਹੁਤ ਸਾਰੀਆਂ ਔਕੜਾਂ ਤੋਂ ਬਚ ਸਕਦੇ ਹਾਂ। ਜਿਹੜੇ ਲੋਕ ਹਾਲੇ ਵੀ ਸੋਚੀ ਬੈਠੇ ਨੇ ਕਿ ਮੈਂ ਸੂਬਿਆਂ ਦੀ ਵੰਡ ਦੇ ਖਿਲਾਫ ਇਸ ਕਰਕੇ ਹਾਂ ਕਿ ਸਾਡੀ ਦੁਨੀਆ 'ਤੇ ਸੋਚ ਪੁਰਾਣੀ ਹੈ। ਮੈਂ ਦੁਨੀਆ ਵਿੱਚ ਰਾਜ ਉਹਨਾਂ ਨਿਜ਼ਾਮਾਂ ਤੋਂ ਨਾਵਾਕਿਫ ਹਾਂ ਜਿਨ੍ਹਾਂ ਰਾਹੀਂ ਤਰੱਕੀ ਯਾਫਤਾ ਮੁਲਕ ਆਪਣੀ ਲੁਕਾਈ ਦੀ ਜ਼ਿੰਦਗੀ ਵਿੱਚ ਅਸਾਸ਼ਾ ਲੈ ਕੇ ਆਏ। ਅੱਜ ਮੈਂ ਇਹੋ ਗਲਤਫਹਿਮੀ ਦੂਰ ਕਰਾਂਗਾ ਕਿ ਸੂਬੇ ਬਣਾਉਣ ਦਾ ਮਕਸਦ ਕੀ ਹੈ। ਕੀ ਇਹਦੇ ਨਾਲ ਵਾਕਈ ਲੁਕਾਈ ਦੇ ਮਸਲੇ ਹੱਲ ਨੂੰ ਜਾ ਰਹੇ ਨੇ, ਜਾਂ ਫਿਰ ਇਹ ਗੱਲ ਕਰਨ ਵਾਲੇ ਜ਼ੇਨ ਕੁਝ ਹੋਰ ਸੋਚਦੇ ਨੇ। ਸਭ ਤੋਂ ਪਹਿਲਾਂ ਮੀਆਂ ਅਮਰ ਨੂੰ ਇਹ ਆਖਾਂਗਾ ਕਿ ਸੱਜਣ ਪਿਆਰਿਆ, ਸੂਬਾ ਬਣਾਉਣਾ ਪੰਜਾਬ ਕਾਲਜ ਦੀ ਨਵੀਂ ਬ੍ਰਾਂਚ ਖੋਲ੍ਹਣ ਦੇ ਬਰਾਬਰ ਨਹੀਂ, ਅਤੇ ਨਾ ਹੀ ਤੂੰ ਕੋਈ ਦੁਨੀਆ ਚੈਨਲ ਲਈ ਬਿਊਰੋ 'ਚ ਹੀ ਭਰਤੀ ਕਰਨਾ ਹੈ, ਜਿਹਦੀ ਸਭ ਤੋਂ ਵੱਡੀ ਖੂਬੀ ਇਲਮ, ਕਾਬਲੀਅਤ, ਜ਼ਹਾਨਤ ਬਾਅਦ ਵਿੱਚ ਹੈ, ਅਤੇ ਪਹਿਲੋਂ ਉਹਦਾ ਤੇਰੀ ਬਰਾਦਰੀ ਨਾਲ ਜੁੜਤ ਰੱਖਣਾ ਹੈ। ਨਵੇਂ ਸੂਬੇ ਬਣਾਉਣਾ ਅਤੇ ਕਾਲਜ ਦੀ ਬ੍ਰਾਂਚ ਖੋਲ੍ਹਣਾ ਦੋ ਵੱਖੋ ਵੱਖ ਕੰਮ ਨੇ। ਨਵੇਂ ਸੂਬੇ ਦੇ ਖਰਚੇ ਵੀ ਹੋਣੇ ਨੇ, ਤੇਜ਼ ਨਹੀਂ ਹੋਣਾ ਕਿ ਕਿਸੇ ਨਵੀਂ ਬ੍ਰਾਂਚ ਖੋਲ੍ਹਣ ਵਾਲੇ ਨੇ ਸਾਰਾ ਖਰਚਾ ਆਪ ਦੇ ਕੇ ਸਿਰਫ ਪੰਜਾਬ ਕਾਲਜ ਦਾ ਬੋਰਡ ਲਾਉਣ ਲਈ ਸਾਰੀ ਆਜ਼ਾਦੀ ਤੁਹਾਨੂੰ ਕਮਿਸ਼ਨ ਦੇਣਾ ਹੈ। ਸੂਬਾ ਬਣੇਗਾ ਅਤੇ ਉਹਦੀ ਬਿਊਰੋਕ੍ਰੇਸੀ ਵੀ ਹੋਵੇਗੀ, ਅਦਾਲਤੀ ਨਿਜ਼ਾਮ ਅਤੇ ਪੁਲਿਸ ਸਰਕਾਰ ਦੇ ਨਾਲ ਨਾਲ ਇੱਕ ਪੂਰਾ ਸਿਸਟਮ ਹੈ ਜਿਹੜਾ ਸਿਰਫ ਕਾਲਜ ਦੀ ਇਮਾਰਤ ਜਾਂ ਬਿਊਰੋ ਆਫਿਸ ਖੋਲ੍ਹਣ ਦੇ ਮਾਂਗਰ ਨਹੀਂ। ਫਿਰ ਜਦ ਇਹ ਸੂਬਾ ਬਣੇਗਾ ਅਤੇ ਉਹਦੇ ਅਖਰਾਜਾਤ ਵੀ ਪੂਰੇ ਕਰਨ ਲਈ ਟੈਕਸ ਇਕੱਠਾ ਕਰਨਾ ਹੋਵੇਗਾ। ਹੁਣ ਮੈਨੂੰ ਮੀਆਂ ਅਮਰ ਸਣੇ ਉਹ ਸਾਰੇ ਅਕਲਦੇਨ ਨੇ ਦੱਸਣ ਕਿ ਥਲ, ਚੋਲਸਤਾਨ, ਬਲੋਚਿਸਤਾਨ, KP ਦੇ ਉਹ ਇਲਾਕੇ ਜਿੱਥੇ ਲੋਕ ਫੰਡਸ ਦੇਣ ਦੀ ਬਜਾਏ ਆਪਣੇ ਸੂਬੇ ਕੋਲੋਂ ਖਰਚਾ ਪਾਣੀ ਲੈ ਕੇ ਗੁਜ਼ਾਰਾ ਕਰਦੇ ਨੇ, ਉਹ ਨਵੇਂ ਸੂਬੇ ਦਾ ਭਾਰ ਕਿਵੇਂ ਚੁੱਕਣਗੇ। ਮੈਨੂੰ ਕੋਈ ਸਿਆਣਾ ਇਹ ਦੱਸੇ ਕਿ ਤੁਸੀਂ ਲਾਹੌਰ ਦੇ ਨਾਲ ਗੁਜਰਾਂਵਾਲਾ, ਸਿਆਲਕੋਟ ਅਤੇ ਗੁਜਰਾਤ ਜੋੜ ਕੇ ਨਵਾਂ ਸੂਬਾ ਬਣਾ ਲਵੋਗੇ। ਚਲੋ ਇਹਦੇ ਨਾਲ ਫੈਸਲਾਬਾਦ ਵੀ ਜੁੜਦਾ ਹੈ, ਅਤੇ ਫਿਰ ਕਿਹੜਾ ਉਲੂ ਦਾ ਪੱਠਾ ਇਹ ਪਲਾਨ ਕਰ ਸਕਦਾ ਹੈ ਕਿ ਬਾਕੀ ਬਣਨ ਵਾਲੇ ਸੂਬੇ ਆਪਣਾ ਖਰਚਾ ਆਪ ਚੁੱਕ ਸਕਦੇ ਨੇ। ਕਿਉਂ ਜੇ ਲਾਹੌਰ ਦੇ ਆਸੇ ਪਾਸੇ ਵਸਣ ਵਾਲੇ ਜਿਹੜੇ ਡਿਵੀਜ਼ਨ ਮੈਂ ਗਿਣਵਾਏ ਨੇ, ਪੰਜਾਬ ਦਾ 60 ਤੋਂ 70% ਟੈਕਸ ਇਹੋ ਹੀ ਭਰਦੇ ਨੇ। ਤੁਸੀਂ ਕਿਵੇਂ ਸੋਚ ਸਕਦੇ ਹੋ ਕਿ ਨਵੇਂ ਬਣਨ ਵਾਲੇ ਸੂਬੇ ਇਹਨਾਂ ਤੋਂ ਵੱਖ ਹੋ ਕੇ ਆਪਣਾ ਨਿਜ਼ਾਮ ਚਲਾ ਲੈਣਗੇ। ਚਲੋ ਪੰਜਾਬ ਤੋਂ ਬਾਹਰ ਨਿਕਲਦੇ ਹਾਂ, ਦਹੀਂ ਸਿੰਧ ਜਾ ਵੜਨੇ ਆ। ਕੀ ਕਰਾਚੀ ਜਿੰਨਾ ਰੈਵਨਿਊ ਇਕੱਠਾ ਕਰਦਾ ਹੈ? ਜੇਕਰ ਉਹ ਹੈਦਰਾਬਾਦ ਦੇ ਨਾਲ ਰਲ ਕੇ ਨਵੇਂ ਸੂਬੇ ਵਿੱਚ ਤਸ਼ਕੀਲ ਹੋ ਜਾਵੇ ਅਤੇ ਫਿਰ ਅੰਦਰੂਨ ਸਿੰਧ ਦੇ ਲੋਕ ਜਿੱਥੇ ਨਾ ਕੋਈ ਇੰਡਸਟਰੀ ਅਤੇ ਨਾ ਕੋਈ ਟੈਕਸ ਪ੍ਰੋਡਕਸ਼ਨ ਦਾ ਨਿਜ਼ਾਮ ਹੈ, ਉਹ ਸੂਬਾ ਕਿਵੇਂ ਚੱਲੇਗਾ। ਇੰਝ ਹੀ ਜਿਹੜਾ ਬਲੋਚਿਸਤਾਨ ਪੰਜਾਬ ਨੂੰ ਗਾਲਾਂ ਕੱਢ ਕੇ ਪੰਜਾਬੀ ਮਜ਼ਦੂਰਾਂ ਦਾ ਕਤਲ ਕਰਕੇ ਫਿਰ ਪੰਜਾਬੀਆਂ ਕੋਲੋਂ ਖਰਚਾ ਪਾਣੀ ਲੈ ਕੇ ਅਤੇ ਆਪਣੇ ਬਾਲਾਂ ਨੂੰ ਪੰਜਾਬ ਦੇ ਇਲਮੀ ਅਦਾਰੇ 'ਚ ਪੜ੍ਹਾ ਕੇ ਬਮੁਸ਼ਕਿਲ ਗੁਜ਼ਾਰਾ ਕਰਦਾ ਹੈ, ਅਤੇ ਹਰ ਵੇਲੇ ਆਪਣੀ ਮਫਰੂਕ ਹਲਾਲੀ ਦਾ ਰੋਣਾ ਰੋਂਦਾ ਰਹਿੰਦਾ ਹੈ, ਉਹਨੂੰ ਸੂਬਾ ਚਲਾਉਣ ਲਈ ਖਰਚਾ ਪਾਣੀ ਕੌਣ ਦੇਗਾ। ਕੀ ਤੁਸੀਂ ਲਾਹੌਰ ਤੋਂ ਫਿਰ ਉਮੀਦ ਕਰਦੇ ਹੋ ਕਿ ਉਹ ਪੰਜਾਬ ਵੰਡਣ ਮਗਰੋਂ ਉਂਝ ਹੀ ਗਰੀਬ ਇਲਾਕੇ ਵਿੱਚ ਤਰੱਕੀਆਤੀ ਕੰਮ ਕਰਦਾ ਰਹੇ, ਜਾਂ ਫਿਰ ਬਾਹਰੋਂ ਆਈ ਬਿਊਰੋਕ੍ਰੇਸੀ ਲਾਹੌਰ ਵਿੱਚ ਇੰਝ ਹੀ ਸਰਵਿਸ ਦੇਵੇਗੀ ਜਿਵੇਂ ਅੱਜ ਆਜ਼ਾਦੀ ਨਾਲ ਇੱਥੇ ਕੰਮ ਕਰ ਰਹੀ ਹੈ। ਫਿਰ ਤੇ ਲਾਹੌਰ ਜਾਂ ਨਵੇਂ ਬਣਨ ਵਾਲੇ ਸੂਬਿਆਂ ਵਿੱਚ ਉਹ ਬਿਊਰੋਕਰੇਟ ਕੰਮ ਕਰਨਗੇ ਜਿਹੜੇ ਉਸ ਵੇਲੇ ਡੋਬੀਸਾ ਰੱਖਦੇ ਨੇ। ਸੱਜਣ ਪਿਆਰਿਓ, ਅਸੀਂ ਸੂਬੇ ਨਹੀਂ, ਪੂਰੀ ਸਕਾਫਤ ਅਤੇ ਰਹਿਤਲ ਵੰਡਣ ਦੀ ਗੱਲ ਕਰ ਰਹੇ ਹਾਂ। ਅਸੀਂ ਬਾਬਾ ਫਰੀਦ, ਖਾਜਾ ਫਰੀਦ, ਬੁੱਲੇ ਸ਼ਾਹ ਅਤੇ ਨਾਨਕ ਨੂੰ ਵੰਡਣ ਦੀ ਗੱਲ ਕਰ ਰਹੇ ਹਾਂ। ਇੰਝ ਮਸਲੇ ਹੱਲ ਨਹੀਂ ਜੇ ਹੋਣੇ। ਅਸੀਂ ਗੁਜਲਾਂ ਕੱਢਦੇ ਹੋਰ ਗੁਜਲਾਂ ਪਾਉਣ ਦੀ ਬਾਤ ਸ਼ੁਰੂ ਕਰ ਲਈਏ। ਅਸੀਂ ਪਹਿਲਾਂ ਹੀ ਪੰਜਾਬ ਵੰਡ ਕੇ ਮੁਸੀਬਤਾਂ ਦਾ ਸ਼ਿਕਾਰ ਹੋ ਗਏ ਹਾਂ। ਨਾ ਲੈਂਦਾ ਅਤੇ ਨਾ ਛੱਡਦਾ ਪੰਜਾਬ ਆਪਣੇ ਹਾਕਮਾਂ ਤੋਂ ਰਾਜ਼ੀ ਹੈ। ਇਹਦੇ ਬਾਵਜੂਦ ਐਸੇ ਹੱਡ-ਹਰਾਮ ਅਤੇ ਬਦਬਖਤ ਆਪਣੀ ਧਰਤੀ ਨੂੰ ਵੰਡਣ ਦੀ ਗੱਲ ਕਰ ਰਹੇ ਨੇ, ਜਿਹੜੇ ਬਜ਼ਾਹਿਰ ਅਤੇ ਲੁਕਾਈ ਦੀਆਂ ਔਕੜਾਂ ਮੁਕਾਉਣ ਦਾ ਦਾਅਵਾ ਰੱਖਦੇ ਨੇ, ਅਤੇ ਦਰ ਹਕੀਕਤ ਉਹਨਾਂ ਸਿਆਸੀ ਯਤੀਮਾਂ ਦੇ ਆਲਾਕਾਰ ਨੇ ਜਿਹੜੇ ਸਮਝਦੇ ਨੇ ਕਿ ਪੰਜਾਬ ਵਿੱਚ ਨਵਾਜ਼ ਲੀਗ ਜਾਂ ਦੂਜੇ ਤਗੜੇ ਸਿਆਸੀ ਖਿਡਾਰੀਆਂ ਦੀ ਮੌਜੂਦਗੀ ਵਿੱਚ ਉਹਨਾਂ ਦਾ ਦਾਅ ਨਹੀਂ ਲੱਗ ਸਕਦਾ। ਉਹ ਨਵੇਂ ਸੂਬੇ ਬਣਾ ਕੇ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਵਜ਼ਾਰਤ ਆਲਾ ਦੀ ਕਲਗੀ ਲਾਉਣ ਦਾ ਚਾਂਸ ਲੱਭ ਜਾਏ। ਅਤੇ ਜੇ ਤੁਸੀਂ ਵਾਕਈ ਲੁਕਾਈ ਦੇ ਮਸਲੇ ਹੱਲ ਕਰਨਾ ਚਾਹੁੰਦੇ ਹੋ, ਜੇ ਤੁਸੀਂ ਇਹ ਸਮਝਦੇ ਹੋ ਕਿ ਇੱਕ ਵੱਡਾ ਸੂਬਾ ਮਸਾਇਲ ਦਾ ਹੱਲ ਪੇਸ਼ ਨਹੀਂ ਕਰ ਸਕਦਾ, ਤਾਂ ਫਿਰ ਇਹਦੇ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਬਲਦਿਆਤੀ ਸਿਸਟਮ ਨੂੰ ਠੀਕ ਕਰੋ, ਜ਼ਰਾਈ ਹਕੂਮਤਾਂ ਕਾਇਮ ਕਰੋ ਅਤੇ ਅਖਤਿਆਰ ਹੇਠਾਂ ਤੀਕਰ ਮੁੰਤਕਿਲ ਕਰੋ। ਜ਼ਰਾਈ ਹਕੂਮਤਾਂ ਬਾਖਤਿਆਰ ਹੋਣਗੀਆਂ ਅਤੇ ਲੋਕਾਂ ਦੇ ਮਸਲੇ ਹੱਲ ਹੋਣਗੇ। ਅਤੇ ਜੇਕਰ ਇੰਝ ਹੀ ਸਿਆਸਤਦਾਨਾਂ, MPA, MNA ਨੇ ਇਖਤਿਆਰਾਂ ਦੇ ਫੰਡਾਂ ਉੱਤੇ ਸੱਪਾਂ ਹਰਫਾਂ ਫਲਾ ਕੇ ਬੈਠੇ ਰਹਿਣਾ, ਅਤੇ ਫਿਰ ਬੇਲੀਓ
ਜਿੰਨੇ ਮਰਜ਼ੀ ਸੂਬੇ ਬਣਾ ਲਵੋ, ਜਿੰਨੀਆਂ ਮਰਜ਼ੀ ਵੰਡਾ ਕਰ ਲਵੋ, ਮਸਲੇ ਉੱਥੇ ਦੇ ਉੱਥੇ ਹੀ ਰਹਿਣੇ ਨੇ, ਔਕੜਾਂ ਉਂਝ ਦੀਆਂ ਉਂਝ ਹੀ ਰਹਿਣੀਆਂ ਨੇ। ਮੈਂ ਆਪਣੀ ਸਟੈਬਲਿਸ਼ਮੈਂਟ ਅੱਗੇ ਵੀ ਗੁਜ਼ਾਰਿਸ਼ ਕਰਾਂਗਾ ਕਿ ਜਦ ਵੀ ਸਾਡੀ ਰਿਆਸਤ ਨੇ ਬਲਦੀਆਤੀ ਚੋਣਾਂ ਕਰਾਈਆਂ, ਜ਼ਰਈ ਹਕੂਮਤਾਂ ਬਣਾਈਆਂ, ਉਦੋਂ ਹੀ ਜਮਹੂਰੀਅਤ ਮਜ਼ਬੂਤ ਹੋਈ, ਭਾਵੇਂ ਇਹ ਸਭ ਫੌਜੀ ਆਮਰੀਅਤ ਦੀ ਛੱਤਰ ਛਾਵੇਂ ਹੋਇਆ, ਪਰ ਫਿਰ ਵੀ ਹੇਠਲੀ ਸਤ੍ਹਾ ਤੋਂ ਲੀਡਰਸ਼ਿਪ ਉੱਠ ਕੇ ਸਾਹਮਣੇ ਆਈ। ਉਹ ਸਿਆਸਤਦਾਨ ਜਿਨ੍ਹਾਂ ਦੀਆਂ ਜੜ੍ਹਾਂ ਆਪਣੇ ਲੋਕਾਂ ਵਿੱਚ ਮਜ਼ਬੂਤ ਸਨ, ਉਹਨਾਂ ਸਿਆਸਤ ਦਾ ਰਾਹ ਇਖਤਿਆਰ ਕੀਤਾ ਅਤੇ ਜਮਹੂਰੀਅਤ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ। ਜ਼ਰਈ ਹਕੂਮਤਾਂ ਦੀ ਮੁਖਾਲਫਤ ਹਮੇਸ਼ਾ ਉਹਨਾਂ ਟੱਬਰਾਂ ਅਤੇ ਸਿਆਸੀ ਆਮਰਾਂ ਕੀਤੀ ਜਿਨ੍ਹਾਂ ਨੂੰ ਇਹ ਡਰ ਹੈ ਕਿ ਉਹਨਾਂ ਕੋਲੋਂ ਇਖਤਿਆਰ ਖੁੱਸ ਜਾਏਗਾ, ਜਿਹੜੇ ਸਮਝਦੇ ਨੇ ਕਿ ਜੇਕਰ ਲੁਕਾਈ ਨਾਲ ਜੁੜਤ ਰੱਖਣ ਵਾਲੀ ਨਵੀਂ ਕਿਆਦਤ ਸਾਹਮਣੇ ਆ ਗਈ ਤਾਂ ਫਿਰ ਉਹਨਾਂ ਲਈ ਚੈਲੰਜਸ ਵੱਧ ਜਾਣਗੇ। ਲਿਹਾਜ਼ਾ ਉਹਨਾਂ ਦੀ ਹਰ ਮੁਮਕਿਨ ਕੋਸ਼ਿਸ਼ ਹੈ ਕਿ ਕਿਸੇ ਵੀ ਤਰ੍ਹਾਂ ਭਾਵੇਂ ਨਵੇਂ ਸੂਬੇ ਬਣ ਜਾਵਣ, ਪਰ ਇਖਤਿਆਰ ਹੇਠਲੀ ਸਤ੍ਹਾ ਉੱਤੇ ਨਾ ਜਾਏ। ਤੁਸੀਂ ਵੇਖੋ ਕਿ ਜੇਕਰ ਅਸੀਂ MPA ਅਤੇ MNA ਕੋਲੋਂ ਫੰਡ ਇਸਤੇਮਾਲ ਕਰਨ ਦਾ ਇਖਤਿਆਰ ਵਾਪਸ ਲੈ ਲਈਏ ਅਤੇ ਇਹ ਸਾਰੇ ਫੰਡ ਮੋਹਰੀ ਮੈਂਬਰਾਂ ਨੂੰ ਦੇ ਦਈਏ, ਤਾਂ ਫਿਰ ਵੇਖੋ ਕਿੰਨੇ ਲੋਕ MPA ਅਤੇ MNA ਦੇ ਖਿਲਾਫ ਲੜਦੇ ਨੇ। ਤੁਸੀਂ ਯਕੀਨ ਮੰਨੋ, ਜੇ ਇਹਨਾਂ ਨੂੰ ਫੰਡ ਕੌਂਸਲ ਦੀ ਸਤ੍ਹਾ ਉੱਤੇ ਬਹਾਲੀ ਦਿੱਤੇ ਅਤੇ ਇੱਥੇ ਜ਼ਰਦਾਰੀ ਵੀ ਕੌਂਸਲ ਦੇ ਇਲੈਕਸ਼ਨ ਲੜੇਗਾ ਅਤੇ ਵੱਡੇ ਮੀਆਂ ਵੀ ਕਾਗਜ਼ ਜਮ੍ਹਾਂ ਕਰਾਉਣ ਅੱਪੜ ਜਾਣਗੇ। ਮਸਲਾ ਮੁੱਢਲੇ ਹੱਕਾਂ ਜਾਂ ਸਿਸਟਮ ਦਾ ਨਹੀਂ, ਗੱਲ ਸਿਰਫ ਹੌਸਲੇ ਅਤੇ ਇਖਤਿਆਰ ਦੂਜਿਆਂ ਨਾਲ ਵੰਡਣ ਦੀ ਹੈ। ਲਿਹਾਜ਼ਾ ਅੱਜ ਦੀ ਗੱਲ ਵਿੱਚ ਸਭ ਤੋਂ ਅਹਿਮ ਨੁਕਤਾ ਇਹ ਹੋਈ ਹੈ ਕਿ ਸੂਬੇ ਵੰਡਣ ਦੀ ਥਾਵੇਂ ਇਖਤਿਆਰ ਵੰਡੋ। ਹਰ ਜ਼ਿਲ੍ਹਾ ਆਪਣੇ ਫੰਡਸ ਖੁਦ ਜਨਰੇਟ ਕਰੇ ਅਤੇ ਆਪਣੇ ਖਰਚੇ ਆਪੇ ਹੀ ਚੁੱਕੇ। ਇਹ ਵੀ ਪਿੱਠ ਸਿਆਪਾ ਮੁੱਕੇ ਕਿ ਪੰਜਾਬ ਨੇ ਕਿਸੇ ਹੋਰ ਸੂਬੇ ਦੇ ਭੜਿਆਰਾਂ ਨੂੰ ਆਪਣੇ ਬਾਲਾਂ ਦਾ ਹੱਕ ਮਾਰ ਕੇ ਸੀਟਾਂ ਦੇਣੀਆਂ ਨੇ। ਇਹ ਮੁਸੀਬਤ ਖਾਨਾ ਵੀ ਖਤਮ ਹੋਵੇ ਕਿ ਅਸੀਂ ਆਪਣੇ ਹਿੱਸੇ ਦਾ ਪਾਣੀ ਜਾਂ ਵਸਾਇਲ ਉਹਨਾਂ ਬਦਬਖਤਾਂ ਨੂੰ ਅਤਾ ਕਰਨੇ ਨੇ ਜਿਨ੍ਹਾਂ ਸਾਡਾ ਮਾਸ ਖਾ ਕੇ ਸਾਡੀਆਂ ਜ਼ਮੀਨਾਂ ਬੰਜਰ ਕਰਕੇ ਵੀ ਗਾਲਾਂ ਤੋਂ ਵਕਤ ਕੁਝ ਨਹੀਂ ਦਿੱਤਾ। ਸੱਜਣ ਪਿਆਰਿਓ, ਅੱਜ ਲਈ ਇੰਨਾ ਹੀ। ਮੀਆਂ ਅਮਰ ਅਤੇ ਇਸ ਮੌਜੂਦ ਦੇ ਹਵਾਲੇ ਨਾਲ ਹੋਰ ਗੱਲਾਂ ਸਾਂਝੀਆਂ ਕਰਾਂਗੇ ਅਤੇ ਅਜਿਹੇ ਲੋਕਾਂ ਨੂੰ ਵੀ ਦਲੀਲਾਂ ਰਾਹੀਂ ਜਵਾਬ ਦਿਆਂਗੇ ਜਿਹੜੇ ਕਿਸੇ ਖਾਸ ਇਸ਼ਾਰੇ ਉੱਤੇ ਸਾਡਾ ਸੂਬਾ ਵੰਡਣ ਦੀ ਪੁੱਠੀ ਮੱਤ ਲੈ ਕੇ ਅੰਨ੍ਹੇਵਾਹ ਬਕਬਕ ਕਰ ਰਹੇ ਨੇ। ਜਿਉਂਦਾ ਰਹੇ ਸਾਡਾ ਸੋਹਣਾ ਪੰਜਾਬ, ਵਸਦੇ ਰਹਿਣ ਦੇਸ਼ ਪੰਜਾਬ ਦੇ ਵਾਸੀ। ਇਜਾਜ਼ਤ ਦਿਓ, ਰੱਬ ਰਾਖਾ।